ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਜ਼ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਜ਼ੀ, ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 12 ਅਪ੍ਰੈਲ 2026 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ: ਕੀ ਪਾਪ, ਬਿਮਾਰੀ ਤੇ ਮੌਤ ਅਸਲੀ ਨੇ? ਸੁਨਹਿਰੀ ਮਤਨ: ਜ਼ਬੂਰ। ਰੱਬ ਤੋਂ ਆਸ ਰੱਖ, ਕਿਉਂ ਜੇ ਉਹ ਮੇਰੇ ਮੁਖੜੇ ਦੀ ਰੌਣਕ ਤੇ ਮੇਰਾ ਰੱਬ ਏ, ਮੈਂ ਫੇਰ ਉਹਦੀ ਸਤਾਇਸ਼ ਕਰਾਂਗਾ। ਜਵਾਬੀ ਪੜ੍ਹਾਈ। ਜ਼ਬੂਰ। ਐ ਮੇਰੀ ਜਾਨ, ਖੁਦਾਵੰਦ ਨੂੰ ਧੰਨ ਆਖ ਤੇ ਉਹਦੀ ਕਿਸੇ ਨਿਮਤ ਨੂੰ ਭੁੱਲੀ ਨਾ। ਉਹ ਤੇਰੀ ਸਾਰੀ ਬਦਕਾਰੀ ਬਖਸ਼ਦਾ ਏ, ਉਹ ਤੈਨੂੰ ਸਾਰੀਆਂ ਬਿਮਾਰੀਆਂ ਤੋਂ ਸ਼ਫਾ ਦਿੰਦਾ ਏ, ਉਹ ਤੇਰੀ ਜਾਨ ਨੂੰ ਹਲਾਕਤ ਤੋਂ ਬਚਾਉਂਦਾ ਏ, ਉਹ ਤੇਰੇ ਸਿਰ ਉੱਤੇ ਸ਼ਫਕਤ ਤੇ ਰਹਿਮਤ ਦਾ ਤਾਜ ਧਰਦਾ ਏ, ਉਹ ਤੈਨੂੰ ਸਾਰੀ ਉਮਰ ਚੰਗੀਆਂ ਚੰਗੀਆਂ ਸ਼ੈਵਾਂ ਨਾਲ ਰਜਾਉਂਦਾ ਏ, ਤੂੰ ਉਕਾਬ ਵਾਂਗਰ ਨਵੇਂ ਸਿਰੇ ਤੋਂ ਜਵਾਨ ਹੋਣਾ ਏ। ਖੁਦਾਵੰਦ ਸਾਰੇ ਮਜ਼ਲੂਮਾਂ ਲਈ ਸੱਚਾਈ ਤੇ ਅਦਲ ਦੇ ਕੰਮ ਕਰਦਾ ਏ। ਉਹਨੇ ਸਾਡੇ ਪਾਪਾਂ ਦੇ ਮੁਆਫਕ ਸਾਡੇ ਨਾਲ ਸਲੂਕ ਨਹੀਂ ਕੀਤਾ ਤੇ ਸਾਡੀਆਂ ਬਦਕਾਰੀਆਂ ਦੇ ਮੁਤਾਬਕ ਸਾਨੂੰ ਬਦਲਾ ਨਹੀਂ ਦਿੱਤਾ। ਕਿਉਂ ਜੇ ਜਿੰਨਾ ਅਸਮਾਨ ਧਰਤੀ ਤੋਂ ਉੱਚਾ ਏ, ਓਨੀ ਹੀ ਉਹਦੀ ਸ਼ਫਕਤ ਉਹਨਾਂ ਉੱਤੇ ਹੈ ਜਿਹੜੇ ਉਹਦੇ ਤੋਂ ਡਰਦੇ ਨੇ। ਪਰ ਖੁਦਾਵੰਦ ਦੀ ਸ਼ਫਕਤ ਉਹਦੇ ਤੋਂ ਡਰਨ ਵਾਲਿਆਂ ਉੱਤੇ ਹਮੇਸ਼ਾ ਤੋਂ ਹਮੇਸ਼ਾ ਤੀਕਰ ਤੇ ਉਹਦੀ ਸੱਚਾਈ ਪੀੜ੍ਹੀ ਤੋਂ ਪੀੜ੍ਹੀ ਤੀਕਰ ਏ, ਯਾਨੀ ਉਹਨਾਂ ਉੱਤੇ ਜਿਹੜੇ ਉਹਦੇ ਅਹਿਦ ਉੱਤੇ ਕਾਇਮ ਰਹਿੰਦੇ ਨੇ ਤੇ ਉਹਦੇ ਕਾਨੂੰਨਾਂ ਉੱਤੇ ਅਮਲ ਕਰਨਾ ਯਾਦ ਰੱਖਦੇ ਨੇ। ਦਰਸੀਵਾਜ਼ ਬਾਈਬਲ ਵਿੱਚੋਂ ਖਰੂਜ। ਮੈਂ ਖੁਦਾਵੰਦ ਤੇਰਾ ਸ਼ਾਫੀ ਹਾਂ। ਅਮਸਾਲ: ਐ ਮੇਰੇ ਪੁੱਤਰ, ਮੇਰੀਆਂ ਗੱਲਾਂ ਉੱਤੇ ਧਿਆਨ ਕਰ, ਮੇਰੇ ਕਲਾਮ ਉੱਤੇ ਕੰਨ ਧਰ। ਉਹਨੂੰ ਆਪਣੀਆਂ ਅੱਖੀਆਂ ਤੋਂ ਪਰੇ ਨਾ ਹੋਣ ਦੇ, ਉਹਨੂੰ ਆਪਣੇ ਦਿਲ ਵਿੱਚ ਰੱਖ, ਕਿਉਂ ਜੇ ਜਿਹੜੇ ਉਹਨੂੰ ਪਾ ਲੈਂਦੇ ਨੇ, ਇਹ ਉਹਨਾਂ ਦੀ ਹਯਾਤੀ ਤੇ ਉਹਨਾਂ ਦੇ ਸਾਰੇ ਬਦਨ ਦੀ ਸਿਹਤਮੰਦੀ ਏ। ਅਮਸਾਲ: ਐ ਮੇਰੇ ਪੁੱਤਰ, ਮੇਰੀ ਤਾਲੀਮ ਨੂੰ ਫਰਾਮੋਸ਼ ਨਾ ਕਰ, ਬਲਕਿ ਤੇਰਾ ਦਿਲ ਮੇਰੇ ਹੁਕਮਾਂ ਨੂੰ ਮੰਨੇ, ਕਿਉਂ ਜੇ ਤੂੰ ਇਹਨਾਂ ਤੋਂ ਉਮਰ ਦੀ ਦਰਾਜ਼ੀ ਤੇ ਪੀਰੀ ਤੇ ਸਲਾਮਤੀ ਹਾਸਲ ਕਰੇਗਾ। ਸ਼ਫਕਤ ਤੇ ਸੱਚਾਈ ਤੇਰੇ ਤੋਂ ਵੱਖ ਨਾ ਹੋਣਗੀਆਂ ਤੇ ਤੂੰ ਉਹਨਾਂ ਨੂੰ ਆਪਣੇ ਗੱਲੇ ਦਾ ਤੌਕ ਬਣਾ ਲਵੀਂ ਤੇ ਆਪਣੇ ਦਿਲ ਦੀ ਤਖਤੀ ਉੱਤੇ ਲਿਖ ਲਵੀਂ। ਇੰਜ ਤੂੰ ਰੱਬ ਤੇ ਇਨਸਾਨ ਦੀ ਨਜ਼ਰ ਵਿੱਚ ਮਕਬੂਲੀਅਤ ਤੇ ਸਿਆਣ ਹਾਸਲ ਕਰੇਗਾ। ਸਾਰੇ ਦਿਲ ਨਾਲ ਖੁਦਾਵੰਦ ਉੱਤੇ ਭਰੋਸਾ ਕਰ ਤੇ ਆਪਣੇ ਫਹਿਮ ਉੱਤੇ ਤਕੀਆ ਨਾ ਕਰ। ਆਪਣੀਆਂ ਸਾਰੀਆਂ ਰਾਹਾਂ ਵਿੱਚ ਉਹਨੂੰ ਪਛਾਣ ਤੇ ਉਹ ਤੇਰੀ ਰਹਿਨੁਮਾਈ ਕਰੇਗਾ। ਤੂੰ ਆਪਣੀ ਹੀ ਨਜ਼ਰ ਵਿੱਚ ਸਿਆਣਾ ਨਾ ਬਣ। ਰੱਬ ਤੋਂ ਡਰ ਤੇ ਬਦੀ ਤੋਂ ਦੂਰ ਰਹਿ। ਇਹ ਤੇਰੀ ਨਾਫ ਦੀ ਸਿਹਤ ਤੇ ਤੇਰੀ ਹੱਡੀਆਂ ਦੀ ਤਾਜ਼ਗੀ ਹੋਵੇਗੀ। ਲੂਕਾ। ਫੇਰ ਯਿਸੂ ਪਾਕ ਰੂਹ ਨਾਲ ਭਰਿਆ ਹੋਇਆ ਯਰਦਨ ਤੋਂ ਪਰਤਿਆ। ਲੂਕਾ। ਤੇ ਕਿਸੇ ਸੂਬੇਦਾਰ ਦਾ ਨੌਕਰ, ਜਿਹੜਾ ਉਹਨੂੰ ਬਹੁਤ ਅਜ਼ੀਜ਼ ਸੀ, ਬਿਮਾਰੀ ਨਾਲ ਮਰਨ ਵਾਲਾ ਸੀ, ਤੇ ਉਹਨੇ ਯਿਸੂ ਦੀ ਖਬਰ ਸੁਣ ਕੇ ਯਹੂਦੀਆਂ ਦੇ ਕਈ ਵੱਡਿਆਂ ਨੂੰ ਉਹਦੇ ਕੋਲ ਘੱਲਿਆ ਤੇ ਉਹਦੇ ਅੱਗੇ ਮਿੰਨਤ ਕੀਤੀ ਭਈ ਆ ਕੇ ਮੇਰੇ ਨੌਕਰ ਨੂੰ ਠੀਕ ਕਰ। ਉਹ ਯਿਸੂ ਦੇ ਕੋਲ ਆਏ ਤੇ ਉਹਦੀ ਬੜੀ ਮਿੰਨਤ ਕਰਕੇ ਆਖਣ ਲੱਗੇ ਭਈ ਉਹ ਇਸ ਲਾਇਕ ਏ ਭਈ ਤੂੰ ਉਹਦੀ ਖਾਤਰ ਇਹ ਕਰੇ, ਕਿਉਂ ਜੇ ਉਹ ਸਾਡੀ ਕੌਮ ਨਾਲ ਪਿਆਰ ਕਰਦਾ ਏ ਤੇ ਸਾਡਾ ਇਬਾਦਤਖਾਨਾ ਵੀ ਉਹਨੇ ਬਣਵਾਇਆ ਏ। ਯਿਸੂ ਉਹਦੇ ਨਾਲ ਟੁਰਿਆ, ਪਰ ਜਦ ਉਹ ਘਰ ਦੇ ਕੋਲ ਅੱਪੜਿਆ ਤੇ ਸੂਬੇਦਾਰ ਨੇ ਕੁਝ ਯਾਰਾਂ ਦੇ ਹੱਥੀਂ ਸੁਨੇਹਾ ਘੱਲਿਆ ਭਈ ਐ ਖੁਦਾਵੰਦ, ਤਕਲੀਫ ਨਾ ਕਰ, ਕਿਉਂ ਜੇ ਮੈਂ ਇਸ ਕਾਬਲ ਨਹੀਂ ਭਈ ਤੂੰ ਮੇਰੀ ਛੱਤ ਹੇਠਾਂ ਆਵੇਂ। ਇਸੇ ਪਾਰੋਂ ਮੈਂ ਆਪਣੇ ਆਪ ਨੂੰ ਵੀ ਤੇਰੇ ਕੋਲ ਆਉਣ ਦੇ ਕਾਬਲ ਨਾ ਸਮਝਿਆ, ਬਲਕਿ ਜ਼ਬਾਨ ਨਾਲ ਹੀ ਆਖ ਦੇ ਤੇ ਮੇਰਾ ਨੌਕਰ ਠੀਕ ਹੋ ਜਾਵੇਗਾ। ਕਿਉਂ ਜੇ ਮੈਂ ਵੀ ਦੂਜਿਆਂ ਦੇ ਇਖਤਿਆਰ ਵਿੱਚ ਹਾਂ ਤੇ ਸਿਪਾਹੀ ਮੇਰੇ ਹੇਠਾਂ ਨੇ, ਤੇ ਜਦ ਇੱਕ ਨੂੰ ਆਖਦਾ ਵਾਂ ਭਈ ਜਾ ਤੇ ਉਹ ਜਾਂਦਾ ਏ, ਤੇ ਦੂਜੇ ਨੂੰ ਭਈ ਆ ਤੇ ਉਹ ਆਉਂਦਾ ਏ, ਤੇ ਆਪਣੇ ਨੌਕਰ ਨੂੰ ਭਈ ਇਹ ਕਰ ਤੇ ਉਹ ਕਰਦਾ ਏ। ਯਿਸੂ ਇਹ ਸੁਣ ਕੇ ਉਹਦੇ ਉੱਤੇ ਹੈਰਾਨ ਹੋਇਆ ਤੇ ਪਿਛਾਂ ਫਿਰ ਕੇ ਜੱਥੇ ਨੂੰ ਜਿਹੜਾ ਉਹਦੇ ਮਗਰ ਆਉਂਦਾ ਸੀ ਆਖਿਆ, ਮੈਂ ਤੁਹਾਨੂੰ ਆਖਦਾ ਵਾਂ ਭਈ ਇੰਜ ਦਾ ਈਮਾਨ ਮੈਂ ਇਸਰਾਈਲ ਵਿੱਚ ਵੀ ਨਹੀਂ ਵੇਖਿਆ। ਤੇ ਘੱਲੇ ਹੋਏ ਲੋਕਾਂ ਨੇ ਪਰਤ ਕੇ ਉਸ ਨੌਕਰ ਨੂੰ ਠੀਕ ਵੇਖਿਆ। ਥੋੜੇ ਚਿਰ ਬਾਅਦ ਇੰਜ ਹੋਇਆ ਭਈ ਉਹ ਨਾਇਨ ਨਾਂ ਦੇ ਇੱਕ ਸ਼ਹਿਰ ਨੂੰ ਗਿਆ ਤੇ ਉਹਦੇ ਚੇਲੇ ਤੇ ਬਹੁਤ ਸਾਰੇ ਲੋਕੀ ਉਹਦੇ ਨਾਲ ਸੀ।
ਜਦੋਂ ਉਹ ਸ਼ਹਿਰ ਦੇ ਫਾਟਕ ਦੇ ਕੋਲ ਅਪੜਿਆ ਤੇ ਵੇਖੋ, ਇੱਕ ਮੁਰਦੇ ਨੂੰ ਬਾਹਰ ਲੈ ਜਾ ਰਹੇ ਸੀ। ਉਹ ਆਪਣੀ ਮਾਂ ਦਾ ਇਕਲੌਤਾ ਪੁੱਤਰ ਸੀ ਤੇ ਉਹ ਬੇਵਾ ਸੀ ਤੇ ਸ਼ਹਿਰ ਦੇ ਬਹੁਤ ਸਾਰੇ ਲੋਕੀ ਉਹਦੇ ਨਾਲ ਸੀ। ਉਹਨੂੰ ਵੇਖ ਕੇ ਖੁਦਾਵੰਦ ਨੂੰ ਤਰਸ ਆਇਆ ਤੇ ਉਹਨੂੰ ਆਖਿਆ, ਨਾ ਰੋ। ਫਿਰ ਉਹਨੇ ਕੋਲ ਆ ਕੇ ਜਨਾਜ਼ੇ ਨੂੰ ਛੂਹਿਆ ਤੇ ਚੁੱਕਣ ਵਾਲੇ ਖਲੋ ਗਏ ਤੇ ਉਹਨੇ ਆਖਿਆ, ਐ ਜਵਾਨ, ਮੈਂ ਤੈਨੂੰ ਆਖਦਾ ਵਾਂ, ਉੱਠ। ਉਹ ਮੁਰਦਾ ਉੱਠ ਗਿਆ ਤੇ ਬੋਲਣ ਲੱਗ ਗਿਆ ਤੇ ਉਹਨੇ ਉਹਨੂੰ ਉਹਦੀ ਮਾਂ ਦੇ ਹਵਾਲੇ ਕਰ ਦਿੱਤਾ। ਤੇ ਸਾਰਿਆਂ ਉੱਤੇ ਦਹਿਸ਼ਤ ਛਾ ਗਈ ਤੇ ਰੱਬ ਦੀ ਵਡਿਆਈ ਕਰਕੇ ਆਖਣ ਲੱਗੇ, ਭਈ ਇੱਕ ਵੱਡਾ ਨਬੀ ਸਾਡੇ ਵਿੱਚ ਆਇਆ ਏ ਤੇ ਰੱਬ ਨੇ ਆਪਣੀ ਉਮਤ ਵੱਲ ਧਿਆਨ ਕੀਤਾ ਏ। ਤੇ ਕਿਸੇ ਫਰੀਸੀ ਨੇ ਮਿੰਨਤ ਕੀਤੀ, ਭਈ ਮੇਰੇ ਨਾਲ ਖਾਣਾ ਖਾ। ਇਸ ਲਈ ਉਹ ਉਸ ਫਰੀਸੀ ਦੇ ਘਰ ਖਾਣਾ ਖਾਣ ਨੂੰ ਬੈਠਿਆ ਤੇ ਵੇਖੋ ਭਈ ਇੱਕ ਬਦਚਲਨ ਬੁੱਢੀ ਜਿਹੜੀ ਉਸੇ ਸ਼ਹਿਰ ਦੀ ਸੀ, ਇਹ ਜਾਣ ਕੇ ਭਈ ਉਹ ਉਸ ਫਰੀਸੀ ਦੇ ਘਰ ਵਿੱਚ ਖਾਣਾ ਖਾਣ ਨੂੰ ਬੈਠਾ ਏ, ਸੰਗੇ ਮਰਮਰ ਦੇ ਅਤਰਦਾਨ ਵਿੱਚ ਅਤਰ ਪਾ ਕੇ ਲਿਆਈ ਤੇ ਉਹਦੇ ਪੈਰਾਂ ਕੋਲ ਰੋਂਦੀ ਹੋਈ ਪਿਛਾਂ ਖਲੋਤੀ ਹੋਈ ਉਹਦੇ ਪੈਰ ਅਥਰੂਆਂ ਨਾਲ ਭੇਣ ਲੱਗ ਪਈ ਤੇ ਆਪਣੇ ਸਿਰ ਦੇ ਵਾਲਾਂ ਨਾਲ ਉਹਨਾਂ ਨੂੰ ਪੂੰਝਿਆ ਤੇ ਉਹਦੇ ਪੈਰ ਚੁੰਮੇ ਤੇ ਉਹਨਾਂ ਉੱਤੇ ਅਤਰ ਪਾਇਆ। ਉਹਦੀ ਦਾਵਤ ਕਰਨ ਵਾਲਾ ਫਰੀਸੀ ਇਹ ਵੇਖ ਕੇ ਆਪਣੇ ਦਿਲ ਵਿੱਚ ਆਖਣ ਲੱਗਿਆ, ਭਈ ਜੇ ਇਹ ਬੰਦਾ ਨਬੀ ਹੁੰਦਾ ਤੇ ਇਹਨੂੰ ਪਤਾ ਚੱਲ ਜਾਣਾ ਸੀ ਭਈ ਜਿਹੜੀ ਉਹਨੂੰ ਹੱਥ ਲਾਉਂਦੀ ਪਈ ਏ ਉਹ ਕੌਣ ਤੇ ਕਿੱਦਾਂ ਦੀ ਔਰਤ ਏ, ਕਿਉਂ ਜੇ ਉਹ ਬਦਚਲਨ ਸੀ। ਯਿਸੂ ਨੇ ਜਵਾਬ ਵਿੱਚ ਉਹਨੂੰ ਆਖਿਆ, ਐ ਸ਼ਮੌਨ, ਮੈਂ ਤੈਨੂੰ ਕੁਝ ਆਖਣਾ ਏ। ਉਹਨੇ ਆਖਿਆ, ਐ ਉਸਤਾਦ, ਆਖ। ਕਿਸੇ ਸਾਹੂਕਾਰ ਦੇ 2 ਕਰਜ਼ਦਾਰ ਸੀ, ਇੱਕ 500 ਦਿਨਾਰਾਂ ਦਾ ਤੇ ਦੂਜਾ 50 ਦਿਨਾਰਾਂ ਦਾ। ਜਦੋਂ ਉਹਨਾਂ ਦੇ ਕੋਲ ਦੇਣ ਨੂੰ ਕੁਝ ਨਹੀਂ ਸੀ ਤੇ ਉਹਨੇ ਦੋਵਾਂ ਨੂੰ ਬਖਸ਼ ਦਿੱਤਾ। ਇਸ ਲਈ ਉਹਨਾਂ ਵਿੱਚੋਂ ਕੌਣ ਉਹਦੇ ਨਾਲ ਬਹੁਤਾ ਪਿਆਰ ਕਰੇਗਾ? ਸ਼ਮੌਨ ਨੇ ਜਵਾਬ ਦੇ ਕੇ ਉਹਨੂੰ ਆਖਿਆ, ਭਈ ਮੇਰੀ ਸਮਝ ਦੇ ਮੁਤਾਬਕ ਜਿਹਨੂੰ ਉਹਨੇ ਬਹੁਤਾ ਕਰਜ਼ਾ ਬਖਸ਼ਿਆ। ਉਹਨੇ ਉਹਨੂੰ ਆਖਿਆ, ਭਈ ਤੂੰ ਸਹੀ ਫੈਸਲਾ ਕੀਤਾ। ਤੇ ਉਸ ਬੁੱਢੀ ਵੱਲ ਫਿਰ ਕੇ ਉਹਨੇ ਸ਼ਮੌਨ ਨੂੰ ਆਖਿਆ, ਕੀ ਤੂੰ ਇਸ ਬੁੱਢੀ ਨੂੰ ਵੇਖਦਾ ਹੈ? ਮੈਂ ਤੇਰੇ ਘਰ ਆਇਆ, ਤੂੰ ਮੈਨੂੰ ਪੈਰ ਧੋਣ ਨੂੰ ਪਾਣੀ ਨਾ ਦਿੱਤਾ, ਪਰ ਇਹਨੇ ਆਪਣੇ ਅਥਰੂਆਂ ਨਾਲ ਮੇਰੇ ਪੈਰ ਭੇਣ ਦਿੱਤੇ ਤੇ ਆਪਣੇ ਵਾਲਾਂ ਨਾਲ ਪੂੰਝੇ। ਤੂੰ ਮੈਨੂੰ ਬੋਸਾ ਨਾ ਦਿੱਤਾ, ਪਰ ਇਹਨੇ ਜਦੋਂ ਦਾ ਮੈਂ ਆਇਆ ਵਾਂ ਮੇਰੇ ਪੈਰ ਚੁੰਮਣਾ ਨਹੀਂ ਛੱਡੇ। ਤੂੰ ਮੇਰੇ ਸਿਰ ਉੱਤੇ ਤੇਲ ਨਹੀਂ ਪਾਇਆ, ਪਰ ਇਹਨੇ ਮੇਰੇ ਪੈਰਾਂ ਉੱਤੇ ਅਤਰ ਪਾਇਆ ਏ। ਇਸ ਲਈ ਮੈਂ ਤੈਨੂੰ ਆਖਦਾ ਵਾਂ, ਭਈ ਉਹਦੇ ਪਾਪ ਜਿਹੜੇ ਬਹੁਤੇ ਸੀ ਮਾਫ ਹੋ ਗਏ ਨੇ, ਕਿਉਂ ਜੇ ਇਹਨੇ ਬਹੁਤੀ ਮੁਹੱਬਤ ਕੀਤੀ, ਪਰ ਜਿਹਦੇ ਥੋੜੇ ਪਾਪ ਮਾਫ ਹੋਏ ਉਹ ਥੋੜੀ ਮੁਹੱਬਤ ਕਰਦਾ ਏ। ਤੇ ਉਸ ਔਰਤ ਨੂੰ ਆਖਿਆ, ਭਈ ਤੇਰੇ ਪਾਪ ਮਾਫ ਹੋਏ। ਇਸ ਗੱਲ ਉੱਤੇ ਉਹ ਸਾਰੇ ਜਿਹੜੇ ਖਾਣਾ ਖਾਣ ਨੂੰ ਬੈਠੇ ਸੀ ਆਪਣੇ ਦਿਲ ਵਿੱਚ ਆਖਣ ਲੱਗੇ, ਭਈ ਇਹ ਕੌਣ ਏ ਜਿਹੜਾ ਪਾਪ ਮਾਫ ਕਰਦਾ ਏ? ਪਰ ਉਹਨੇ ਔਰਤ ਨੂੰ ਆਖਿਆ, ਤੇਰੇ ਈਮਾਨ ਨੇ ਤੈਨੂੰ ਚੰਗਾ ਕੀਤਾ ਏ, ਸਲਾਮਤ ਚਲੀ ਜਾ। ਜ਼ਬੂਰ। ਰੱਬ ਸਾਡੇ ਉੱਤੇ ਰਹਿਮ ਕਰੇ ਤੇ ਸਾਨੂੰ ਬਰਕਤ ਦੇਵੇ ਤੇ ਆਪਣੇ ਮੁਖੜੇ ਨੂੰ ਸਾਡੇ ਉੱਤੇ ਚਮਕਾਵੇ, ਤਾਂ ਜੋ ਤੇਰੀ ਰਾਤ ਧਰਤੀ ਉੱਤੇ ਜ਼ਾਹਰ ਹੋ ਜਾਵੇ ਤੇ ਤੇਰੀ ਮੁਕਤੀ ਸਾਰੀਆਂ ਕੌਮਾਂ ਉੱਤੇ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਰੱਬ ਤੇ ਉਹਦੀ ਤਖਲੀਕ ਵਿੱਚ ਪਾਈ ਜਾਣ ਵਾਲੀ ਸਾਰੀ ਅਸਲੀਅਤ ਹਮਹੰਗ ਤੇ ਅਬਦੀ ਏ। ਜੋ ਕੁਝ ਉਹ ਬਣਾਉਂਦਾ ਏ ਚੰਗਾ ਬਣਾਉਂਦਾ ਏ ਤੇ ਜੋ ਕੁਝ ਬਣਿਆ ਏ ਉਹਨੇ ਹੀ ਬਣਾਇਆ ਏ। ਇਸ ਲਈ ਪਾਪ, ਬਿਮਾਰੀ ਤੇ ਮੌਤ ਦੀ ਸੱਚਾਈ ਇਹ ਹੌਲਨਾਕ ਅਸਲੀਅਤ ਏ, ਭਈ ਗੈਰ ਅਸਲੀਅਤ ਇਨਸਾਨੀ ਗਲਤ ਅਕੀਦਿਆਂ ਨੂੰ ਉਸ ਵੇਲੇ ਤਿਕਰ ਅਸਲੀ ਵਿਖਾਲੀ ਦਿੰਦੀ ਏ ਜਦੋਂ ਤਿਕਰ ਰੱਬ ਉਹਨਾਂ ਦੇ ਬਹਿਰੂਪ ਨੂੰ ਲਾ ਨਹੀਂ ਦਿੰਦਾ। ਉਹ ਸੱਚ ਨਹੀਂ, ਕਿਉਂ ਜੇ ਉਹ ਰੱਬ ਵੱਲੋਂ ਨਹੀਂ। ਕ੍ਰਿਸਚਨ ਸਾਇੰਸ ਵਿੱਚ ਅਸੀਂ ਸਿੱਖਦੇ ਹਾਂ ਭਈ ਮਾਦੀ ਸੋਚ ਜਾਂ ਜਿਸਮ ਦੀ ਸਾਰੀ ਖਾਰਜਜ਼ ਆਂਗੀ ਨਜ਼ਰ ਦਾ ਧੋਖਾ ਏ, ਜਿਹੜੀ ਭਾਵੇਂ ਅਸਲੀ ਤੇ ਇੱਕੋ ਜਿਹੀ ਵਿਖਾਲੀ ਦਿੰਦੀ ਏ, ਪਰ ਉਹ ਨਾ ਅਸਲ ਤੇ ਨਾ ਹੀ ਇੱਕੋ ਜਿਹੀ ਮਲਕੀਅਤ ਰੱਖਦੀ ਏ। ਕ੍ਰਿਸਚਨ ਸਾਇੰਸ ਰੱਬ ਨੂੰ ਜ਼ਾਹਰ ਕਰਦੀ ਏ, ਪਾਪ, ਬਿਮਾਰੀ ਤੇ ਮੌਤ ਦੇ ਲਿਖਾਰੀ ਦੇ ਤੌਰ ਤੇ ਨਹੀਂ, ਬਲਕਿ ਇਲਾਹੀ ਅਸੂਲ, ਵੱਡੀ ਹਸਤੀ, ਸਿਆਣ, ਬਦੀ ਤੋਂ ਪਾਕ ਦੇ ਤੌਰ ਤੇ। ਇਹ ਸਾਨੂੰ ਤਾਲੀਮ ਦਿੰਦੀ ਏ ਭਈ ਵਜੂਦੀਅਤ ਦਾ ਮਾਦਾ ਗਲਤੀ ਏ, ਨਾ ਭਈ ਅਸਲੀਅਤ ਏ। ਭਈ ਨਸਾਂ, ਦਿਮਾਗ, ਮਿਹਦਾ, ਫੇਫੜੇ ਤੇ ਬਾਕੀ ਸਭ ਕੁਝ ਵਿੱਚ ਮਾਦੇ ਦੇ ਤੌਰ ਤੇ ਕੋਈ ਜ਼ਹਾਨਤ, ਹਯਾਤੀ ਨਹੀਂ ਤੇ ਨਾ ਹੀ ਅਹਿਸਾਸ ਏ। ਸਿਹਤ ਮਾਦੇ ਦੀ ਹਾਲਤ ਨਹੀਂ ਬਲਕਿ ਸਿਆਣ ਦੀ ਹਾਲਤ ਏ, ਤੇ ਨਾ ਹੀ ਮਾਦੀ ਹਿੱਸਾ ਸਿਹਤ ਦੇ ਮੌਜੂ ਉੱਤੇ ਭਰੋਸੇ ਦੇ ਕਾਬਲ
ਗਵਾਹੀ ਪੇਸ਼ ਕਰ ਸਕਦੀਆਂ ਨੇ। ਸ਼ਫਾਈਆ ਸਿਆਣ ਦੀ ਸਾਇੰਸ ਕਿਸੇ ਕਮਜ਼ੋਰ ਲਈ ਇਹ ਹੋਣਾ ਨਾਮੁਮਕਿਨ ਬਿਆਨ ਕਰਦੀ ਏ, ਜਦ ਕਿ ਸਿਆਣ ਲਈ ਇਹ ਅਸਲ ਤਸਦੀਕ ਕਰਨਾ ਜਾਂ ਇਨਸਾਨ ਦੀ ਅਸਲੀ ਹਾਲਤ ਨੂੰ ਜ਼ਾਹਰ ਕਰਨਾ ਮੁਮਕਿਨ ਪੇਸ਼ ਕਰਦੀ ਏ। ਇਸ ਲਈ ਸਾਇੰਸ ਇਲਾਹੀ ਅਸੂਲ ਬਦਨੀ ਹਿੱਸਾਂ ਦੀ ਗਵਾਹੀ ਨੂੰ ਬਦਲਦਿਆਂ ਹੋਏ ਇਨਸਾਨ ਨੂੰ ਬਤੌਰ ਸਚਿਆਈ ਹਮਾਹੰਗੀ ਦੇ ਨਾਲ ਮੌਜੂਦ ਹੋਣਾ ਜ਼ਾਹਰ ਕਰਦਾ ਏ, ਜਿਹੜਾ ਸਿਹਤ ਦੀ ਕੱਲੀ ਨਿਉ ਏ। ਤੇ ਇੰਜ ਸਾਇੰਸ ਸਾਰੀ ਬਿਮਾਰੀ ਤੋਂ ਇਨਕਾਰ ਕਰਦੀ, ਬਿਮਾਰ ਨੂੰ ਸ਼ਫਾ ਦਿੰਦੀ, ਝੂਠੀ ਗਵਾਹੀ ਨੂੰ ਬਰਬਾਦ ਕਰਦੀ ਤੇ ਮਾਦੀ ਮੰਤਕ ਦੀ ਤਰਦੀਦ ਕਰਦੀ ਏ। ਉਹ ਦੁਆ ਜਿਹੜੀ ਪਾਪੀ ਨੂੰ ਠੀਕ ਕਰਦੀ ਏ ਤੇ ਬਿਮਾਰ ਨੂੰ ਠੀਕ ਕਰਦੀ ਏ, ਉਹ ਪੂਰੇ ਤੌਰ ਤੇ ਇਹ ਈਮਾਨ ਏ ਭਈ ਰੱਬ ਲਈ ਸਭ ਕੁਝ ਮੁਮਕਿਨ ਏ, ਜਿਹੜੀ ਉਹਦੇ ਬਾਰੇ ਇੱਕ ਰੂਹਾਨੀ ਸਮਝ, ਇੱਕ ਬੇਗਰਜ਼ ਪਿਆਰ ਏ। ਇੱਕ ਵੱਡੇ ਨਮੂਨੇ ਵਾਂਗਰ ਰੂਹ ਨੂੰ ਹਿੱਸਾਂ ਦੀਆਂ ਝੂਠੀਆਂ ਗਵਾਹੀਆਂ ਉੱਤੇ ਹਕੂਮਤ ਕਰਨ, ਬਿਮਾਰੀ ਨੂੰ ਫਾਨੀਅਤ ਉੱਤੇ ਦਾਅਵਿਆਂ ਨੂੰ ਜਤਾਉਣ ਲਈ ਆਜ਼ਾਦ ਕਰਦਿਆਂ ਹੋਏ ਸ਼ਿਫਾ ਦੇਣ ਵਾਲੇ ਨੂੰ ਬਿਮਾਰੀ ਦੇ ਨਾਲ ਗੱਲ ਕਰਨੀ ਚਾਹੀਦੀ ਏ, ਕਿਉਂ ਜੇ ਉਹਨੂੰ ਉਹਦੇ ਉੱਤੇ ਇਖਤਿਆਰ ਹਾਸਲ ਏ। ਇਹੀ ਅਸੂਲ ਪਾਪ ਤੇ ਬਿਮਾਰੀ ਨੂੰ ਸ਼ਿਫਾ ਦਿੰਦਾ ਏ। ਜਦੋਂ ਇਲਾਹੀ ਸੋਚ ਨਫਸਾਨੀ ਸੋਚ ਦੇ ਈਮਾਨ ਉੱਤੇ ਤੇ ਇਸ ਈਮਾਨ ਉੱਤੇ ਕਾਬੂ ਪਾ ਲੈਂਦੀ ਏ ਭਈ ਰੱਬ ਉੱਤੇ ਭਰੋਸਾ ਪਾਪ ਤੇ ਮਾਦੀ ਸ਼ਫਾਈਅਤ ਤਰੀਕਿਆਂ ਉੱਤੇ ਯਕੀਨ ਨੂੰ ਤਬਾਹ ਕਰ ਦਿੰਦਾ ਏ ਤੇ ਪਾਪ, ਬਿਮਾਰੀ ਤੇ ਮੌਤ ਗਾਇਬ ਹੋ ਜਾਣਗੇ। ਕ੍ਰਿਸਚਨ ਸਾਇੰਸ ਦੀ ਬਦਨੀ ਸ਼ਫਾ ਇਲਾਹੀ ਅਸੂਲ ਦੇ ਕੰਮ ਨਾਲ ਹੁਣ ਯਿਸੂ ਦੇ ਜ਼ਮਾਨੇ ਵਾਂਗਰ ਸਾਹਮਣੇ ਆਉਂਦੀ ਏ, ਜਿਹਦੇ ਤੋਂ ਪਹਿਲਾਂ ਪਾਪ ਤੇ ਬਿਮਾਰੀ ਇਨਸਾਨੀ ਸਮਝ ਵਿੱਚ ਆਪਣੀ ਅਸਲੀਅਤ ਗਵਾ ਦਿੰਦੇ ਨੇ ਤੇ ਇੰਜ ਫਿਤਰੀ ਤੇ ਲਾਜ਼ਮੀ ਤੌਰ ਤੇ ਗਾਇਬ ਹੋ ਜਾਂਦੇ ਨੇ, ਜਿਵੇਂ ਹਨੇਰਾ ਲੋ ਨੂੰ ਤੇ ਪਾਪ ਦਰੁਸਤਗੀ ਨੂੰ ਥਾਂ ਦਿੰਦੇ ਨੇ। ਉਸ ਵੇਲੇ ਵਾਂਗਰ ਹੁਣ ਵੀ ਇਹ ਵੱਡੇ ਕੰਮ ਮਾਫੂਕੁਲ ਫਿਤਰੀ ਨਹੀਂ ਬਲਕਿ ਫਿਤਰੀ ਨੇ। ਇਹ ਇਮੈਨੂਅਲ ਜਾਂ ਰੱਬ ਸਾਡੇ ਨਾਲ ਏ ਦਾ ਨਿਸ਼ਾਨ ਨੇ, ਇੱਕ ਇਲਾਹੀ ਅਸਰ ਜਿਹੜਾ ਇਨਸਾਨੀ ਸਮਝ ਵਿੱਚ ਮੌਜੂਦ ਏ ਤੇ ਆਪਣੇ ਆਪ ਨੂੰ ਦੁਹਰਾਉਂਦਿਆਂ ਹੋਏ ਹੁਣ ਆ ਰਿਹਾ ਏ, ਜਿਵੇਂ ਮਾਜ਼ੀ ਵਿੱਚ ਇਹ ਵਾਅਦਾ ਕੀਤਾ ਗਿਆ ਸੀ ਭਈ ਸਮਝ ਦੇ ਕੈਦੀਆਂ ਨੂੰ ਰਿਹਾਈ ਤੇ ਅੰਨ੍ਹਿਆਂ ਨੂੰ ਬਹਿਨਾਈ ਪਾਉਣ ਦੀ ਖਬਰ ਦੇਣ ਲਈ ਤੇ ਕੁਚਲੇ ਹੋਇਆਂ ਨੂੰ ਆਜ਼ਾਦ ਕਰਨ ਲਈ। ਉਹੀ ਤਾਕਤ ਜਿਹੜੀ ਪਾਪ ਤੋਂ ਸ਼ਫਾ ਦਿੰਦੀ ਏ, ਉਹ ਬਿਮਾਰੀ ਤੋਂ ਵੀ ਸ਼ਫਾ ਦਿੰਦੀ ਏ। ਇਹ ਪਾਕਿਜ਼ਗੀ ਦੀ ਖੂਬਸੂਰਤੀ ਏ ਭਈ ਜਦ ਸੱਚਾਈ ਬਿਮਾਰ ਨੂੰ ਸ਼ਫਾ ਦਿੰਦੀ ਏ ਤੇ ਇਹ ਬਦੀਆਂ ਨੂੰ ਬਾਹਰ ਕੱਢਦੀ ਏ, ਤੇ ਜਦ ਸੱਚਾਈ ਬਿਮਾਰੀ ਅਖਵਾਉਣ ਵਾਲੀ ਬਦੀ ਨੂੰ ਬਾਹਰ ਕੱਢਦੀ ਏ ਤੇ ਇਹ ਬਿਮਾਰ ਨੂੰ ਸ਼ਫਾ ਦਿੰਦੀ ਏ। ਇਹ ਆਖਿਆ ਗਿਆ ਏ ਤੇ ਇਹ ਸੱਚ ਵੀ ਏ ਭਈ ਮਸੀਹਤ ਸਾਇੰਸ ਹੋਣੀ ਚਾਹੀਦੀ ਏ ਤੇ ਸਾਇੰਸ ਮਸੀਹਤ ਹੋਣੀ ਚਾਹੀਦੀ ਏ, ਵਰਨਾ ਜਾਂ ਇਹਦੇ ਉਲਟ ਦੂਜਾ ਕੋਈ ਵੀ ਝੂਠ ਤੇ ਬੇਕਾਰ ਹੀ ਏ। ਪਰ ਕੋਈ ਵੀ ਗੈਰ ਜ਼ਰੂਰੀ ਜਾਂ ਗੈਰ ਹਕੀਕੀ ਨਹੀਂ ਏ, ਉਹ ਇਜ਼ਹਾਰ ਵਿੱਚ ਇੱਕੋ ਜਿਹੇ ਹੀ ਨੇ। ਇਹ ਦੂਜੇ ਦੇ ਨਾਲ ਮੁਤਾਬਕਤ ਰੱਖਦਾ ਸਾਬਤ ਹੁੰਦਾ ਏ। ਮਸੀਹਤ ਜਿਵੇਂ ਯਿਸੂ ਨੇ ਇਹਦੀ ਤਾਲੀਮ ਦਿੱਤੀ ਸੀ, ਕੋਈ ਭੇਤ ਜਾਂ ਤਕਰੀਬਾਂ ਦਾ ਇੱਕ ਨਿਜ਼ਾਮ ਨਹੀਂ ਤੇ ਨਾ ਹੀ ਇੱਕ ਰਸਮੀ ਯਹੋਵਾ ਵੱਲੋਂ ਕੋਈ ਤੋਹਫਾ ਏ, ਬਲਕਿ ਇਹ ਗਲਤੀ ਨੂੰ ਮੁਕਾਉਣ ਤੇ ਬਿਮਾਰ ਨੂੰ ਸ਼ਫਾ ਦੇਣ ਲਈ ਪਿਆਰ ਦਾ ਇਜ਼ਹਾਰ ਸੀ, ਸਿਰਫ ਮਸੀਹ ਜਾਂ ਸੱਚਾਈ ਦੇ ਨਾਂ ਨਾਲ ਨਹੀਂ ਬਲਕਿ ਸੱਚਾਈ ਦੇ ਇਜ਼ਹਾਰ ਵਿੱਚ, ਜਿਵੇਂ ਦਾ ਮਾਮਲਾ ਇਲਾਹੀ ਲੋ ਦੇ ਸਿਲਸਿਲੇ ਦਾ ਹੋਇਆ ਹੋਵੇਗਾ। ਯਿਸੂ ਨੇ ਸਾਇੰਸ ਵਿੱਚ ਕਾਮਲ ਬੰਦੇ ਨੂੰ ਵੇਖਿਆ, ਜਿਹੜਾ ਉਹਦੇ ਉੱਤੇ ਉੱਥੇ ਜ਼ਾਹਿਰ ਹੋਇਆ ਜਿੱਥੇ ਪਾਪ ਕਰਨ ਵਾਲਾ ਫਾਨੀ ਇਨਸਾਨ ਲਾਫਾਨੀ ਉੱਤੇ ਜ਼ਾਹਰ ਹੋਇਆ। ਉਸ ਕਾਮਲ ਬੰਦੇ ਵਿੱਚ ਮੁਕਤੀਦਾਤਾ ਨੇ ਰੱਬ ਦੀ ਆਪਣੀ ਸ਼ਬੀਹ ਤੇ ਸੂਰਤ ਨੂੰ ਵੇਖਿਆ ਤੇ ਇਨਸਾਨ ਦੇ ਇਸ ਠੀਕ ਨਜ਼ਰੀਏ ਨੇ ਬਿਮਾਰੀ ਨੂੰ ਠੀਕ ਕੀਤਾ। ਇਸ ਲਈ ਯਿਸੂ ਨੇ ਤਾਲੀਮ ਦਿੱਤੀ ਭਈ ਰੱਬ ਬਰਕਰਾਰ ਤੇ ਆਲਮਗੀਰ ਏ ਤੇ ਇਹ ਭਈ ਇਨਸਾਨ ਪਾਕ ਤੇ ਮੁਕੱਦਸ ਏ। ਯਿਸੂ ਨੇ ਮਸੀਹ ਦੀ ਸ਼ਫਾ ਦੀ ਰੂਹਾਨੀ ਬੁਨਿਆਦ ਉੱਤੇ ਆਪਣਾ ਚਰਚ ਬਣਾਇਆ ਤੇ ਆਪਣੇ ਮਿਸ਼ਨ ਨੂੰ ਜਾਰੀ ਰੱਖਿਆ। ਉਹਨੇ ਆਪਣੇ ਪਿੱਛੇ ਟੁਰਨ ਵਾਲਿਆਂ ਨੂੰ ਸਿਖਾਇਆ ਭਈ ਉਹਦਾ ਮਜ਼ਹਬ ਇਲਾਹੀ ਅਸੂਲ ਸੀ, ਜਿਹੜਾ ਖਤਾ ਨੂੰ ਬਾਹਰ ਕੱਢਦਾ ਤੇ ਬਿਮਾਰ ਤੇ ਪਾਪੀ ਦੋਵਾਂ ਨੂੰ ਸ਼ਫਾ ਦਿੰਦਾ ਸੀ। ਉਹਨੇ ਰੱਬ ਤੇ ਵੱਖਰੇ ਕਿਸੇ ਅਕਲ, ਕੰਮ ਤੇ ਨਾ ਹੀ ਕਿਸੇ ਹਯਾਤੀ ਦਾ ਦਾਅਵਾ ਕੀਤਾ। ਇਸ ਮੁਸੀਬਤ ਦੇ ਬਾਵਜੂਦ ਜਿਹੜੀ ਇਹਦੇ ਪਾਰੋਂ ਹੀ ਉਹਦੇ ਉੱਤੇ ਆਈ ਸੀ, ਉਹਨੇ ਇਲਾਹੀ ਤਾਕਤ ਨੂੰ ਇਨਸਾਨ ਨੂੰ ਰੂਹਾਨੀ ਤੇ ਜਿਸਮਾਨੀ ਦੋਵਾਂ ਤਰ੍ਹਾਂ ਦੀ ਨਿਜਾਤ ਦੇਣ ਲਈ ਵਰਤਿਆ। ਹੁਣ ਵਾਂਗਰ ਉਸ ਵੇਲੇ ਵੀ ਇਹੀ ਸਵਾਲ ਸੀ, ਯਿਸੂ ਨੇ ਬਿਮਾਰ ਨੂੰ ਕਿਵੇਂ ਸ਼ਫਾ ਦਿੱਤੀ? ਇਸ ਸਵਾਲ ਉੱਤੇ ਉਹਦੇ ਜਵਾਬ ਨੂੰ ਜੱਗ ਨੇ ਰੱਦ ਕਰ ਦਿੱਤਾ। ਉਹਨੇ ਆਪਣੇ ਤਾਲਬ ਇਲਮਾਂ ਨੂੰ ਪੁੱਛਿਆ, ਲੋਕ ਇਬਨ ਆਦਮ ਨੂੰ ਕੀ ਆਖਦੇ ਨੇ, ਯਾਨੀ ਬਦਰੂਆਂ ਨੂੰ ਕੱਢਣ ਤੇ ਬਿਮਾਰਾਂ ਨੂੰ ਸ਼ਫਾ ਦੇਣ ਨਾਲ ਕਿਹਦੀ ਤੇ ਕੀ ਸ਼ਨਾਖਤ ਬਣਦੀ ਏ? ਇਲਾਹੀ ਹਯਾਤੀ, ਸੱਚਾਈ ਤੇ ਮੁਹੱਬਤ ਤੇ ਇਨਸਾਨੀ ਜ਼ਾਤੀਆਤ ਨਹੀਂ,
ਬਿਮਾਰ ਦਾ ਸ਼ਾਫੀ ਸੀ ਤੇ ਉਹ ਹਮਾਂਗੀ ਦੀ ਸਲਤਨਤ ਵਿੱਚ ਇੱਕ ਚਟਾਨ, ਇੱਕ ਮਜ਼ਬੂਤ ਨਿਉਂ ਸੀ। ਇਸ ਰੂਹਾਨੀ ਤੌਰ ਤੇ ਸਾਇੰਸੀ ਬੁਨਿਆਦ ਉੱਤੇ ਯਿਸੂ ਨੇ ਇਲਾਜ ਨੂੰ ਵਾਜ਼ਿਆ ਕੀਤਾ, ਜਿਹੜਾ ਗੈਰਾਂ ਲਈ ਮੌਜਜ਼ਾਤੀ ਜ਼ਾਹਰ ਹੋਇਆ। ਫਾਨੀ ਸਿਆਣ ਦੀਆਂ ਗਲਤੀਆਂ ਨੂੰ ਬਾਹਰ ਕੱਢਦਿਆਂ ਹੋਏ ਉਹਨੇ ਇਹ ਜ਼ਾਹਰ ਕੀਤਾ ਵੀ ਜਿਨ੍ਹਾਂ ਬਿਮਾਰੀਆਂ ਨੂੰ ਬਾਹਰ ਕੱਢਿਆ ਗਿਆ ਉਹ ਨਾ ਤੇ ਜਿਸਮਾਨੀਅਤ, ਮਾਦੀ ਤਿੱਬ ਦੇ ਰਾਹੀਂ ਤੇ ਨਾ ਸਿਹਤ ਦੇ ਅਸੂਲ ਦੇ ਰਾਹੀਂ, ਬਲਕਿ ਇਲਾਹੀ ਰੂਹ ਦੇ ਰਾਹੀਂ ਕੱਢੀਆਂ ਗਈਆਂ। ਰੂਹ ਦੀ ਬਾਲਾਦਸਤੀ ਉਹ ਨਿਉਂ ਏ ਜਿਹਦੇ ਉੱਤੇ ਯਿਸੂ ਬਣਿਆ ਏ। ਪਿਆਰ ਦੇ ਮਜ਼ਹਬ ਦੇ ਬਾਰੇ ਆਪਣਾ ਜ਼ਬਰਦਸਤ ਖੁਲਾਸਾ ਬਣਾਇਆ। ਯਿਸੂ ਨੇ ਮਸੀਹੀ ਦੌਰ ਵਿੱਚ ਸਾਰੀ ਮਸੀਹਤ, ਇਲਾਹੀਅਤ ਤੇ ਸ਼ਫਾ ਦੀ ਮਿਸਾਲ ਕਾਇਮ ਕੀਤੀ। ਮਸੀਹੀ ਲੋਕੀ ਹਾਲੇ ਵੀ ਬਰਾਹ ਰਾਸਤ ਇਹਨਾਂ ਹੁਕਮਾਂ ਦੇ ਹੇਠਾਂ ਨੇ, ਜਿਵੇਂ ਉਹ ਪਹਿਲਾਂ ਸੀ, ਭਈ ਮਸੀਹ ਵਰਗੀ ਰੂਹ ਦੀ ਮਲਕੀਅਤ ਰੱਖਣਾ, ਮਸੀਹ ਦੇ ਨਮੂਨੇ ਮਗਰ ਟੁਰਨਾ ਤੇ ਬਿਮਾਰਾਂ ਦੇ ਨਾਲ ਪਾਪੀਆਂ ਨੂੰ ਵੀ ਸ਼ਫਾ ਦੇਣਾ। ਸਿਆਣ ਬਦਨੀ ਹਿੱਸਾਂ ਦੀ ਮਾਲਕ ਏ ਤੇ ਬਿਮਾਰੀ, ਪਾਪ ਤੇ ਮੌਤ ਨੂੰ ਫਤਹ ਕਰ ਸਕਦੀ ਏ। ਇਸ ਰੱਬ ਦੇ ਦਿੱਤੇ ਹੋਏ ਇਖਤਿਆਰ ਦੀ ਮਸ਼ਕ ਕਰੋ, ਆਪਣੇ ਬਦਨ ਦੀ ਮਲਕੀਅਤ ਰੱਖੋ ਤੇ ਇਹਦੇ ਅਹਿਸਾਸ ਤੇ ਅਮਲ ਉੱਤੇ ਹੁਕਮਰਾਨੀ ਕਰੋ। ਰੂਹ ਦੀ ਕੂਵਤ ਵਿੱਚ ਜਾਗੋ ਤੇ ਉਹ ਸਭ ਕੁਝ ਜਿਹੜਾ ਚੰਗਿਆਈ ਵਰਗਾ ਨਹੀਂ, ਉਹਨੂੰ ਰੱਦ ਕਰ ਦਿਓ। ਰੱਬ ਨੇ ਇਨਸਾਨ ਨੂੰ ਇਸ ਕਾਬਲ ਬਣਾਇਆ ਏ ਤੇ ਕੋਈ ਵੀ ਸ਼ੈ ਇਸ ਕਾਬਲ ਤੇ ਤਾਕਤਵਰ ਨੂੰ ਵਿਗਾੜ ਨਹੀਂ ਸਕਦੀ ਜਿਹੜੀ ਇਲਾਹੀ ਦੇ ਤੌਰ ਤੇ ਇਨਸਾਨ ਨੂੰ ਦਿੱਤੀ ਗਈ ਏ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਏ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਮਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਜਾਰਹਾਨਾ ਜ਼ਹਿਨੀ ਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।